तो क्या वजह सुनाओ, ठीक हो? सुनाओ सेहत कैसी है? ठीक ही है। ते की नाम है अपना? मोहम्मद शरीफ। मोहम्मद शरीफ। ते वाला साहब का की नाम है? हाशिम दी। हाशिम दी। तो माशाल्लाह किन्नी का अपनी उम्र हो गई है? उम्र तो सही है, अंदाजा तो कोई नहीं। 85 होएगी और ਜਦੋਂ 47 ਦੀ ਵੰਡ ਹੋਈ ਹੈ ਉਦੋਂ ਨੇ ਕਿੰਨੀ ਉਮਰ ਸੀ? पंजी। 5 ਕਲਾਸਾਂ ਤੁਸੀਂ ਉਸ ਟਾਈਮ ਪੜ੍ਹ ਲਈਆਂ ਹਨ, ਪੜ੍ਹ ਕੇ ਤੇ ਫੇਰ ਇੱਧਰ ਆਏ ਹੋ ਤੁਸੀਂ? ਅੱਛਾ, ਉੱਥੇ ਕਿਹੜਾ ਪਿੰਡ ਸੀ ਆਪਣਾ? राया ਰਾਇਆ। ਤੇ ਇਸ ਰਾਏ ਦੇ ਆਲੇ ਦੁਆਲੇ ਤੁਸੀਂ ਕਿਹੜੇ ਕਿਹੜੇ ਪਿੰਡ ਕਿੰਨੇ ਲੱਗੇ? राया दा सुचानी सी, बगुना सी, बाड़ी बडोरी सी। ਠੀਕ ਹੈ। ਤੇ ਪਿੰਡ ਵਿੱਚ ਸਕੂਲ ਜਿੱਥੇ ਤੁਸੀਂ ਪੜ੍ਹੇ ਹੋ ਪਿੰਡ ਹੀ ਸਕੂਲ ਹੀ ਜਾਂ ਕਿਤੇ ਦੂਸਰੀ ਜਗ੍ਹਾ ਜਾਂਦੇ ਹੋ? वो राय विच सी। ਰਾਏ ਵਿੱਚ ਸੀ। ਤੇ ਮਾਸਟਰ ਸਾਹਿਬ ਤੁਹਾਡੇ ਉਹਨਾਂ ਦਾ ਨਾਂ ਕੀ ਸੀ? मेला राम। ਮਿਰਜ਼ਾ ਰਾਮ? मेला राम। ਮੇਲਾ ਰਾਮ। ਇਹ ਮਾਸਟਰ ਸਾਹਿਬ ਜਿਹੜੇ ਨੇ ਹਿੰਦੂ ਸਨ ਹੈ? ਠੀਕ ਹੋ ਗਿਆ। ਤੇ ਜਿਹੜੇ ਤੁਹਾਡੇ ਕਲਾਸ ਫੈਲੋ ਮੁੰਡੇ ਸਨ ਨਾਲ ਤੁਸੀਂ 5 ਕਲਾਸਾਂ ਪੜ੍ਹੀਆਂ ਨੇ, ਤੇ ਉਹਨਾਂ ਵਿੱਚੋਂ ਕੋਈ ਯਾਰ ਦੋਸਤ ਕਿਸੇ ਮੁੰਡੇ ਜਿਹੜੇ ਕੋਈ ਗੈਰ ਮੁਸਲਮ ਕੋਈ ਮੁਸਲਮਾਨ ਕਿਸੇ ਦਾ ਨਾਂ ਲਵੋ? मुसलमान से है सी कि गैर मुसलमान के नाम नहीं मनाते। ਨਾ ਨਹੀਂ ਦੇਣ ਚਾਹੁੰਦੇ ਆ? ਕੋਈ ਵੀ ਨਹੀਂ ਦੇਣ ਚਾਹੁੰਦਾ ਇਸ ਟਾਈਮ 5 ਕਲਾਸਾਂ ਪੜ੍ਹੀਆਂ ਤੁਸੀਂ? ਅੱਛਾ, ਤੇ ਦੱਸੋ ਸਾਨੂੰ ਕਿ ਪਿੰਡ ਦਾ ਜਿਹੜਾ ਲੰਬੜਦਾਰ ਸੀ ਉਸ ਰਾਇਆ ਪਿੰਡ ਦਾ, ਉਹ ਕੌਣ ਸੀ? वो हिंदू से ਉਹਦਾ ਨਾਮ ਦੱਸੋ। शिवा शिवा ਸ਼ਿਵਾ। ਅੱਛਾ, ਤੇ ਪਿੰਡ 'ਚ ਦੁਕਾਨ ਵਗੈਰਾ ਹੈ ਸੀ ਕੋਈ? ਕੋਈ ਦੁਕਾਨ ਨਹੀਂ। ਤੇ ਜਿਹੜਾ ਘਰ ਦਾ ਸੌਦਾ ਸਲਾ ਸੀ ਰੋਜ਼ ਜਿਹੜਾ ਚੀਜ਼ਾਂ ਅਸੀਂ ਇਸਤੇਮਾਲ ਕਰਨੇ ਆ ਉਹ ਕਿੱਥੋਂ ਲੈ ਕੇ ਆਉਂਦੇ ਰਹੇ वो ਹੋ? नाल ही पिंड सी पार्टी। ਪਾਟੀ ਉੱਥੋਂ ਸੌਦਾ ਸਲਾ ਲੈ ਕੇ ਆਉਂਦੇ ਰਹੇ ਹੋ। ਜਿਹੜਾ ਸ਼ਾਦੀ ਦਾ ਲੀੜਾ ਕਪੜਾ ਹੁੰਦਾ ਸੀ ਉਹ ਕਿੱਥੋਂ ਲੈ ਕੇ ਆਉਂਦੇ ਰਹੇ ਹੋ? वो सुचानी ਸੱਚਾ ਨਹੀਂ, ਉਹ ਯਾਨੀ ਕਿ ਵੱਡਾ ਕਸਬਾ ਸੀ? आओ कसम बगला बगुना सी। ਅੱਛਾ, दो बड़े ਯਾਨੀ ਕਿ ਜਦੋਂ ਕੋਈ ਸ਼ਾਦੀ ਵਗੈਰਾ ਹੁੰਦੀ ਸੀ ਕੋਈ ਫੰਕਸ਼ਨ ਫਿਰ ਤੁਸੀਂ ਉੱਥੋਂ ਲੈ ਕੇ ਆਉਂਦੇ ਰਹੇ ਹੋ ਸਮਾਨ ਹੈ? सुनालपुर ਸਮੈਲਪੁਰੋਂ। ਇਹ ਵੱਡੇ ਕਸਬੇ ਸੀ। हाँ कसम ਅੱਛਾ, ਤੇ ਦੱਸੋ ਸਾਨੂੰ ਕਿ ਪਿੰਡ ਵਿੱਚ ਕਿੰਨੀਆਂ ਕੁ ਕੌਮਾਂ ਬਾਸ ਹੋ? कौमा कोई नहीं, दो ही हैं ਇੱਕ मुसलमान। ਮੁਸਲਮਾਨ, हिंदू ਦੂਸਰੇ ਹਿੰਦੂ। ਤੇ ਕੋਈ ਹਿੰਦੂ ਜਿਹੜੇ ਉਸ ਟਾਈਮ ਦੇ ਕੋਈ ਜਿਹੜੇ ਕੋਈ ਚੀਜ਼ਾਂ ਜਿਹਦਾ ਲੋਕ ਕਿਸੇ ਦਾ ਨਾਂ ਜ਼ੇਨ ਚ ਹੋਏ ਤੇ ਨਾਂ ਲਵੋ ਕਿਸੇ ਦਾ? ਵੀਰੇ 1 ਮਿੰਟ ਯਾਰ, 2 ਮਿੰਟ ਮਿਹਰਬਾਨੀ ਕਰੋ। ना तो किधर ना लइए हुण। ਕੋਈ ਤੁਹਾਡੇ ਨਾਲ ਦੇ ਬਚਪਨ ਦੇ ਸਾਥੀ ਇਕੱਠੇ ਡੰਗਾ ਚਾਹਦੇ ਰਹੇ ਹੋ, ਇਕੱਠੇ ਮੇਲੇ ਦੇਖਦੇ ਰਹੇ ਹੋ, ਕਿਸੇ ਦਾ ਨਾਂ ਲਵੋ। ना तो याद ही नहीं। ਨਾਂ ਯਾਦ ਨਹੀਂ ਹੈ। ਅੱਛਾ, ਤੇ ਪਿੰਡ 'ਚ ਕੋਈ ਆਲੇ ਦੁਆਲੇ ਕਿਸੇ ਪਿੰਡ ਵਿੱਚ ਮੇਲਾ ਹੁੰਦਾ ਸੀ? मेला नहीं हुंदा। ਨਹੀਂ ਹੁੰਦਾ। ਅੱਛਾ, ਤੇ ਦੱਸੋ ਸਾਨੂੰ ਕਿ ਕਿਹੜਾ ਕਿਹੜਾ ਸ਼ਹਿਰ ਦੇਖਿਆ ਤੁਸੀਂ? ਕੋਈ ਸਾਂਬਾ, ਜੰਮੂ, ਕਿਹੜਾ ਕਿਹੜਾ ਦੇਖਿਆ? जम्मू देखिया, सांबा देखिया। ਅੱਛਾ, ਸਾਂਬਾ ਵੀ ਦੇਖਿਆ, ਜੰਮੂ ਵੀ ਦੇਖਿਆ। ਇਹ ਜਿਹੜੀ ਨਾਲਾ ਬਸੰਤਰ ਹੈ ਇਹ ਸਾਂਬਾ ਜਿਹੜਾ ਉਹਦੇ ਕੋਲੋਂ ਦੀ ਆਉਂਦੀ ਹੈ ਨਾ? हाँ। ਇਹ ਸਾਂਬਾ ਸ਼ਹਿਰ ਜਿਹੜਾ ਇਸ ਨਾਲਾ ਬਸੰਤਰ ਦੇ ਚੜ੍ਹਦੇ ਵਾਲੇ ਪਾਸੇ ਹੈ ਕਿ ਲਹਿੰਦੇ ਵਾਲੇ ਪਾਸੇ? चढ़ वाले पास। ਚੜ੍ਹਦੇ ਵਾਲੇ ਪਾਸੇ, ਨਹੀਂ ਕਿ ਲਹਿੰਦੇ ਵਾਲੇ ਪਾਸੇ ਵੀ ਬਸੰਤਰ ਆ ਰਿਹਾ ਹੈ। ਠੀਕ ਹੋ ਗਿਆ। ਅੱਛਾ, ਤੇ ਜੋ ਬਾਪੂ ਕੋਲ ਕਿੰਨੀ ਕੁ ਜ਼ਮੀਨ ਸੀ ਉਧਰ? जमीन तो सानू पता नहीं कितनी है। ਹਾਂ, ਕੋਈ ਕਿੰਨੇ ਹੱਲਾਂ ਦੀ ਵਾਈ ਸੀ? एक ही हाल से ਇੱਕ ਹੀ ਹੱਲ ਸੀ। ਤੇ ਕੋਈ ਯਾਦ ਹੈ ਕਿ ਕਿਸਾਂ ਢੱਗੇ ਹਨ ਬਾਪੂ ਕੋਲ? टके हो जे जो जे दिन ਨਹੀਂ, ਕੋਈ ਹੁੰਦਾ ਨਾ ਕਈ ਜਾਨਵਰ ਐਸੇ ਜਿਨ੍ਹਾਂ ਦਾ ਰੰਗ ਬੰਦੇ ਨੂੰ ਜ਼ਿਹਨ ਚ ਰਹਿ ਜਾਂਦਾ ਹੈ। गोला रंग सी, गोला रंग। चिट्टा रंग सी। ਦੇਸੀ ਹਨ ਧੰਨੀ ਦੇ ਹਨ? देसी ਦੇਸੀ। ਦੱਸੋ ਸਾਨੂੰ ਕਿ ਕਿਹੜੀ ਕਿਹੜੀ ਫਸਲ ਹੁੰਦੀ ਸੀ ਪਿੰਡ 'ਚ? ज्वार, बाजरा, मक्के दी कणक ये होंदी। ਇਹ ਹੁੰਦੀ ਸੀ। ਤੇ ਅੱਜ ਕੱਲ੍ਹ ਅਸੀਂ ਥ੍ਰੈਸ਼ਰ 'ਚ ਕੁਤਰਨੇ ਆ ਕਣਕ, ਤੁਸੀਂ ਕੀ ਕਰਦੇ ਰਹੇ ਹੋ ਉਸ ਟਾਈਮ? गाह पाते ਗਾਹ टके नाल। ਢੱਗਿਆ ਨਾਲ ਗਾਹ ਮਾਰਦੇ ਰਹੇ ਹੋ, ਪਿੱਛੇ फला पा ਫਲਾ ਪਾ ਕੇ ਹੈਂ? ਠੀਕ ਹੈ। ਤੇ 1 ਕਿੱਲਾ ਜਿਹੜੀ ਕਣਕ ਹੈ ਕਿੰਨਾ ਟਾਈਮ ਲੱਗ ਜਾਂਦਾ ਸੀ ਉਹਨੂੰ ਗਾਂਦਿਆਂ ਤਕਰੀਬਨ? ਉਹਦੇ ਜਿਸੇ ਵੀ ਸ਼ੁਰੂ ਕੀਤਾ ਤੇ ਫਿਰ ਟਾਈਮ ਲੱਗ ਜਾਂਦਾ ਸੀ, 2 ਦਿਨ ਵੀ ਲੱਗ ਜਾਂਦੇ ਸੀ। ਅੱਛਾ, 2 ਦਿਨ ਵੀ ਲੱਗ ਜਾਂਦੇ ਹਨ। ਕਿੰਨੀ ਕੁ ਕਣਕ ਨਿਕਲ ਆਉਂਦੀ ਸੀ 1 ਕਿੱਲੇ 'ਚੋਂ? ਉਹ ਤੇ ਕੋਈ ਪਤਾ ਨਹੀਂ। ਉਹ ਉੱਥੇ ਚੱਲਦਾ ਸੀ ਮਾਣੀ, ਪੰਡ, ਇਹੋ ਜਿਹਾ ਨਹੀਂ ਕਿ ਪਹਿਲੇ ਮਾਣੀ ਵਾਲਾ ਸਿਸਟਮ ਸੀ ਨਾ, ਹਾਂ। ਤੇ ਅੱਜ ਕੱਲ੍ਹ ਤੇ ਚਲੋ ਮਣਾ ਚ ਆ ਗਿਆ ਦਾ ਕੰਮ। ਠੀਕ ਹੋ ਗਿਆ। ਤੇ ਚਾਚੂ ਪਿੰਡ 'ਚ ਦੁਕਾਨ ਵਗੈਰਾ ਹੈ ਨਹੀਂ। ਕੋਈ ਨਹੀਂ? ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਦੁਕਾਨ 'ਤੇ ਜਾਂਦੇ ਹਾਂ ਤੇ ਮੁਖਤਲਿਫ ਕਿਸਮ ਦੀਆਂ ਟਾਫੀਆਂ ਔਰ ਮਰੂੰਡੇ ਮੁਖਤਲਿਫ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਦੇ ਖਾਣ ਵਾਲੀਆਂ, ਤੇ ਤੁਸੀਂ ਜਦੋਂ ਬੱਚੇ ਹੋ ਉਦੋਂ ਤੁਹਾਡੇ ਵਾਸਤੇ ਕੀ ਝੁੰਗੇ ਹੁੰਦੇ ਰਹੇ ਨੇ ਦੁਕਾਨ 'ਤੇ? ਹੈ ਮਰੁੰਡਾ। ਮਰੂੰਡਾ ਹਾਂ। ਹੋਰ ਹੋਰ ਕੋਈ ਚੀਜ਼ ਨਹੀਂ ਹੈ। ਟਾਫੀਆਂ ਟਾਫੀਆਂ ਉਦੋਂ ਦੀਆਂ? ਹਾਂ, ਗੋਲੀਆਂ। ਗੋਲੀਆਂ ਜਿਹੀਆਂ ਹੁੰਦੀਆਂ ਹਨ। ਠੀਕ ਹੈ। ਪਿੰਡ 'ਚ ਨਲਕਾ ਲਾਇਆ ਸੀ ਕਿਸੇ ਨੇ? ਕੋਈ ਨਲਕਾ ਨਹੀਂ। ਤੇ ਬਸ ਉਹ ਹੈ ਸੀ ਕਿਸੇ ਕੋਲ ਰੇਡੂਆ? ਰੇਡੀਓ ਤੇ ਉਹ ਹੈ, ਉਹ ਕਹਿੰਦਾ ਰੱਖਿਆ ਸੀ? ਉਹ ਮੇਰੇ ਕੋਲ ਵੀ ਹੈ। ਅੱਛਾ, ਉਸ ਵਕਤ ਤੁਹਾਡੇ ਕੋਲ ਰੇਡੂਆ ਸੀ?
ਤੁਹਾਡੀ ਯਾਨੀ ਛੋਟੀ ਉਮਰ ਸੀ ਤੇ ਤੁਸੀਂ ਕਿੱਥੇ ਲਿਆਏ ਰੇਡੀਓ? ਰੇਡੀਓ ਮੁੱਲ ਲਿਆ ਬੜੀ ਉਸ ਵਕਤ ਤੇ ਬੜੀ ਅਜੀਬ ਚੀਜ਼ ਸੀ ਨਾ, ਬੜੀ ਖਾਸ ਚੀਜ਼ ਸੀ। ਰੇਡੀਓ ਕਿੱਥੇ ਸੀ ਉਸ ਲੈ ਖਬਰਾਂ ਸੁਣਨ ਵਾਸਤੇ। ਤੇ ਉਸ ਵਕਤ ਤੁਸੀਂ 5ਵੀਂ ਕਲਾਸ ਦੇ ਸਟੂਡੈਂਟ ਹੋ, ਤੁਸੀਂ ਰੇਡੀਓ ਰੱਖੇ ਦਾ ਸੀ, ਠੀਕ ਹੈ। ਤੇ ਗੇਅਰ ਕਿਹਨੇ ਲਾਇਆ ਦਾ ਸੀ ਪਿੰਡ 'ਚ? ਜੇ ਕੋਈ ਨਹੀਂ, ਕੋਈ ਗੇਅਰ ਨਹੀਂ। ਤੇ ਗੱਡਾ ਕਿਹਨੇ ਰੱਖੇ ਦਾ ਸੀ? ਗੱਡਾ ਵੀ ਕੋਈ ਨਹੀਂ। ਗੱਡਾ ਵੀ ਕੋਈ ਨਹੀਂ। ਊਠ ਹੈ ਊਠ ਰੱਖੇ ਦਾ ਸੀ। ਊਠ ਸਾਰਾ ਸਮਾਨ ਊਠਾਂ ਤੇ ਲੈ ਕੇ ਜਾਂਦੇ ਊਠਾਂ ਨੇ। ਦੇ ਲੈ ਕੇ ਆਉਣਾ ਤੇ ਲੈ ਕੇ ਜਾਣਾ। ਊਠਾਂ ਦੇ ਜੰਮੂ ਤੋਂ ਲਿਆਣਾ, ਸਾਂਬੇ ਸੁੱਟਣਾ, ਅਗਲੇ ਪਹਾੜ ਦਾ ਸਾਰਾ ਯਾਨੀ ਕਿ ਊਠ ਕਾਰੋਬਾਰ ਊਠਾਂ ਦਾ ਹੀ ਸਾਡੇ ਜੀ। ਠੀਕ ਹੋ ਗਿਆ। ਅੱਛਾ, ਪਿੰਡ ਦਾ ਜਿਹੜਾ ਲੋਹਾਰ ਸੀ ਉਹਦਾ ਕੀ ਨਾਂ ਸੀ? ਰਾਮੂ। ਰਾਮੂ। ਅੱਛਾ, ਸਾਡੇ ਪਿੰਡ ਵਿੱਚ ਨਹੀਂ ਸੀ, ਉਹ ਉਹ ਰਾਏ ਵਿੱਚ, ਰਾਏ। ਪਾਰਟੀ ਵਿੱਚ ਸੀ। ਪਾਰਟੀ ਉੱਥੇ ਯਾਨੀ ਕਿ ਸੇਪ ਉਹਦੇ ਕੋਲ ਸੀ ਤੁਹਾਡੇ ਪਿੰਡ ਦੀ, ਠੀਕ ਹੋ ਗਿਆ। ਜਿਹੜਾ ਪਿੰਡ ਦਾ ਨਾਈ ਸੀ ਉਹਦਾ ਕੀ ਨਾਂ ਸੀ? ਨਾਈ ਤੇ ਉਹਦਾ ਨਾਂ ਹੈ ਕੀ ਨਾਂ, ਇਹ ਲੰਮਕੀਨ ਸੀ, ਗੁਲਾਬ ਦੀ ਗੁਲਾਬਦੀਨ। ਗੁਲਾਬਦੀਨ। ਤੁਹਾਨੂੰ ਯਾਨੀ ਕਿ ਯਾਦ ਆ ਉਹ ਗੁਲਾਬਦੀਨ ਹੈ, ਠੀਕ ਹੋਗਾ। ਰੰਜੜੀ ਰਹਿੰਦਾ ਸੀ ਉਹ ਚਾਚੂ। ਅਜੇ ਨਾਲ ਸਾਡੇ ਨਾਲ ਹੀ ਹੈ, ਅਜੇ ਵੀ ਇੱਥੇ ਹੀ ਹੈ। ਅਜੇ ਵੀ ਇੱਥੇ ਹੀ ਇਸ ਪਿੰਡ 'ਚ? ਸਾਡੇ ਨਹੀਂ, ਮਰ ਪਿੰਡ ਗਿਆ ਤਾਂ ਹੁਣ ਉਹ ਤੇ ਮਰ ਗਿਆ, ਉਹਦੀ ਔਲਾਦ ਤੇ ਹੈ। ਔਲਾਦ ਹੈ ਪੁੱਤਰ। ਠੀਕ ਹੋ ਗਿਆ, ਠੀਕ ਹੋ ਗਿਆ। ਹੈਂ? ਅੱਛਾ, ਜੋ ਤੁਸੀਂ ਉੱਥੋਂ ਇੱਧਰ ਆਏ ਹੋ ਜਦੋਂ, ਤੇ ਕਿੱਸਾ ਪਤਾ ਚੱਲਾ ਸੀ ਕਿ ਹੁਣ ਇੱਥੇ ਹੀ ਨਹੀਂ ਰਹਿਣਾ, ਵੰਡ ਹੋ ਗਈ ਹੈ, ਇੱਥੇ ਸਾਨੂੰ ਆਪਣਾ ਮਾਂ ਪਿਓ ਦਾ ਘਰ, ਦਾਦੇ ਦਾ ਘਰ ਬੂਆ ਛੱਡ ਕੇ ਸਾਨੂੰ ਉੱਥੇ ਜਾਣਾ ਪੈਣਾ ਹੈ। ਤੇ ਕਿੱਸਾ ਖਬਰ ਮਿਲੀ ਸੀ ਕਿ ਯਾਰ ਜਾਣਾ ਹੈ? ਇਹ ਰੌਲਾ ਪੈ ਗਿਆ। ਤੇ ਮੁਸਲਮਾਨ ਹਾਂ, ਹਿੰਦੂਆਂ ਨੂੰ ਮਾਰਦੇ ਨੇ, ਹਿੰਦੂ ਮਾਰਦੇ ਮੁਸਲਮਾਨਾਂ ਨੂੰ, ਮੁਸਲਮਾਨਾਂ ਨੂੰ ਮਾਰਦੇ। ਸਿੱਖ ਮਾਰਦੇ ਨੇ। ਉਹ ਸੁਣ ਕੇ ਫਿਰ ਪਿੰਡ 'ਚ ਕੋਈ ਕੱਟ-ਵੱਟ ਤੇ ਨਹੀਂ ਹੋਈ? ਅੱਲਾ ਦਾ ਦਿਨ ਸਾਡੇ ਕੋਈ ਕੱਟ-ਵੱਟ ਨਹੀਂ ਹੋਈ ਹੈ, ਠੀਕ ਹੈ। ਕੋਈ ਤੇ ਨਹੀਂ। ਜਿੰਨੇ ਸਾਰੇ ਘਰ ਦੇ ਜੀ ਹਨ ਸਾਰੇ ਇਕੱਠੇ ਹੋ ਕੇ ਆਏ ਸੋ ਜੀ? ਇਕੱਠੇ ਹੋ। ਪੂਰਾ ਪਿੰਡ ਹੀ ਇਕੱਠੇ ਹੋ ਕੇ ਆਏ? ਸਾਰਾ ਪਿੰਡ ਆ ਗਿਆ? ਹਾਂ। ਇਕੱਠੇ ਦਾ ਇਕੱਠਾ ਇੱਥੇ ਹੈ। ਅੱਛਾ, ਜੋ ਤੁਸੀਂ ਉੱਥੋਂ ਉਸ ਆਪਣੇ ਪਿੰਡ ਰਾਏ ਤੋਂ ਚੱਲੇ ਹੋ ਤੇ ਕਿੰਨੇ ਦਿਨ ਲੱਗੇ ਤਕਰੀਬਨ ਇੱਥੇ ਤੱਕ ਪਹੁੰਚਦਿਆਂ? ਜਿਹਨੇ ਪਹਿਲੇ ਕੈਂਪ 'ਚ ਪਹੁੰਚੇ, ਜੀ ਜੀ। ਜਿੱਥੇ ਕੈਂਪ ਸੀ ਉੱਥੇ ਰਹੇ, ਉੱਥੋਂ ਫਿਰ ਜਿਵੇਂ ਉੱਥੋਂ ਜੰਮੂ ਫਿਰ ਇਹਨਾਂ ਪਾਕਿਸਤਾਨ 'ਚ ਭੇਜ ਦਿੱਤਾ। ਪਾਕਿਸਤਾਨ 'ਚ ਭੇਜਤਾ। ਤੇ ਤੁਹਾਡੀ ਮਾਸ਼ਾਅੱਲਾ ਉਸ ਟਾਈਮ ਉਮਰ ਜਿਹੜੀ ਆ ਉਹ 15-16 ਸਾਲ ਦੀ ਹੋਏਗੀ ਨਾ? ਹਾਂਜੀ, ਪੰਜਵੀਂ ਦੇ ਤੁਸੀਂ ਸਟੂਡੈਂਟ ਹੋ? ਪੰਜਵੀਂ ਦੇ? ਹਾਂ, ਪੰਜਵੀਂ ਪਾਸ ਕੀਤੀ ਸੀ, ਪਾਸ ਛੇਵੀਂ ਦੇ ਸਟੂਡੈਂਟ। ਛੇਵੀਂ ਦੇ ਤੁਸੀਂ ਸਟੂਡੈਂਟ ਹੋ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਇੱਧਰ ਆ ਕੇ ਫਿਰ ਤਾਲੀਮ ਜਾਰੀ ਰੱਖੀ, ਖਤਮ ਕਰ ਦਿੱਤੀ? ਇੱਥੇ ਆ ਕੇ ਕੋਈ ਨਹੀਂ ਤੇ ਕਿੰਨੇ ਸਾਲ ਦੀ ਉਮਰ 'ਚ ਤੁਹਾਡੀ ਸ਼ਾਦੀ ਹੋਈ ਸੀ? ਸ਼ਾਦੀ ਹੋਈ ਹੈ 50 ਦੇ ਸੀ ਹੋਈ 15-16 ਸਾਲ ਆ ਗਏ। ਯਾਨੀ ਕਿ ਉਮਰ ਤੁਹਾਡੀ ਜਿਹੜੀ ਆ 15-16 ਸਾਲ ਦੇ ਵਿੱਚ ਤੁਹਾਡੀ ਸ਼ਾਦੀ ਹੋ ਗਈ ਸੀ। ਅੱਛਾ, ਤੇ ਦੱਸੋ ਸਾਨੂੰ ਕਿ ਕਿਹੜੇ ਪਿੰਡ ਤੁਹਾਡੀ ਸ਼ਾਦੀ ਹੋਈ ਸੀ ਤੇ ਕਿੰਨੀ ਕੁ ਬਰਾਤ ਗਈ ਸੀ? ਬਰਾਤ ਉਸੋਂ ਗਏ ਸੀ ਅਸੀਂ ਇੱਥੋਂ ਹੀ, ਐਸੇ ਪਿੰਡੋਂ। ਅੱਛਾ, ਇਹ ਨਾਲ ਹੀ ਬੜਾ ਪਿੰਡ ਹੈ ਹਾਂ, ਉੱਥੇ। ਬੜਾ ਪਿੰਡ। ਉਹਦਾ ਬੜਾ ਪਿੰਡ ਹੈ ਨਾ, ਇਹ ਇੱਕ ਸ਼ਾਇਰ ਸੀ ਪੰਜਾਬੀ ਦਾ, ਉਹ ਸ਼ਿਵ ਕੁਮਾਰ ਬਟਾਲਵੀ, ਜਿਹਨੇ ਗਾਣਾ ਲਿਖਿਆ ਦਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਪਾਈ ਆ, ਉਹ ਇੰਡੀਆ ਚਲਾ ਗਿਆ ਸੀ, ਇਹ ਉਹਦਾ ਪਿੰਡ ਆ ਪੁਰਾਣਾ। ਅੱਛਾ, ਕੋਈ ਯਾਦ ਬਰਾਤ ਨੂੰ ਕੀ ਖਿਲਾਇਆ ਸੀ ਇਹਨਾਂ ਨੇ, ਸਸੁਰਾਲ ਵਾਲਿਆਂ ਨੇ? ਪੈਦਲ ਨਹੀਂ, ਸਸੁਰਾਲ ਵਾਲਿਆਂ ਨੇ ਖਿਲਾਇਆ ਕੀ ਸੀ ਖਾਣ ਵਾਸਤੇ? ਖਾਣਾ ਨੂੰ ਇਹ ਸੀ, ਸ਼ੱਕਰ ਸ਼ੱਕਰ, ਚੌਲ ਦੇ ਸੀ ਚੌਲ। ਸ਼ੱਕਰ, ਘਿਓ ਤੇ ਚੌਲ ਦਿੰਦੇ ਨੇ ਨਾ ਪ੍ਰਿਆ ਬਣਾ ਕੇ? ਬਿਲਕੁਲ ਬਿਲਕੁਲ। ਠੀਕ ਹੋ ਗਿਆ। ਤੇ ਪਹਿਲੇ ਬਰਾਤ ਜਿਹੜੀ ਆ ਉਹ ਰਾਤ ਰਹਿੰਦੀ ਰਹੀ ਹੈ? ਹਾਂ, ਤੁਹਾਡੀ ਬਰਾਤ ਰਾਤ ਰਹੀ ਜਾਂ ਰਾਤ ਰਹੀ ਸੀ। ਰਾਤ ਰਹੀ ਸੀ। ਤੇ ਦੂਲਾ ਜਿਹੜਾ ਉਹ ਕਾਹਤੇ ਬਹਿ ਗਿਆ ਸੀ? ਘੋੜੇ ਦੇ। ਘੋੜੇ ਤੇ। ਤੇ ਪਹਿਲੇ ਇਹ ਰਿਵਾਜ ਹੁੰਦਾ ਸੀ ਕਿ ਅਗਰ ਆਪਣੀ ਘੋੜੀ ਨਹੀਂ ਤੇ ਕਿਸੇ ਕੋਲੋਂ ਲੈ ਕੇ ਤੇ ਹਾਂ, ਇਹ ਕਰਦੇ ਨੇ ਗੁਜ਼ਾਰਾ। ਉਸ ਵਕਤ ਦੀ ਉਹ ਕਾਰ ਹੀ ਸੀ ਤੇ ਤੁਸੀਂ ਉਹ ਆਪਣੀ ਹੀ ਤੁਹਾਡੀ ਘੋੜੀ ਜਾਂ ਕਿਸੇ ਕੋਲ ਲਈ? ਕਿਸੇ ਕੋਲ ਕਿਸੇ ਕੋਲ ਲਈ। ਤੁਹਾਡੀ ਜਿਹੜੀ ਬੋਡੀ ਸੀ ਉਹ ਉਧਰੋਂ ਫਿਰ ਕਾਹਤੇ ਆਈ? ਉੱਥੋਂ ਜੋ ਲੈਂਦੀ ਹੁਣ ਘੁਮਿਆਰਾਂ ਨੇ ਚੋਗੇ। ਉਹ ਢੋਲੀ ਤੇ ਢੋਲੀ। ਘਾਰ ਹੁੰਦੇ ਨੇ ਜਿਹੜੇ ਨੇ। ਠੀਕ ਹੋ ਗਿਆ। ਚਾਚੂ, ਉਹ ਵਕਤ ਚੰਗਾ ਸੀ ਜਾਂ ਚੰਗਾ? ਉਹ ਬਹੁਤ ਚੰਗਾ ਸੀ, ਸਸਤਾ ਸੀ, ਹਰ ਚੀਜ਼ ਮਿਲ ਜਾਂਦੀ ਸੀ। ਕਿਹੜੇ ਪੈਸੇ ਚੱਲਦੇ ਹਾਂ ਉਦੋਂ? ਪੈਸੇ ਕਿਹੜੇ ਚੱਲਦੇ ਹਨ? ਪੈਸੇ ਉਹ ਹਿੰਦੁਸਤਾਨ ਦੇ ਟਾਈਮ ਚੱਲਦਾ ਸੀ, ਨਹੀਂ, ਇਹਨੇ ਉਹਨੂੰ- ਅੰਗਰੇਜ਼ ਦੇ ਟਾਈਮ ਠੀਕ ਚੱਲਦਾ ਹੈ। ਸੀ। ਜਿਸ ਤਰ੍ਹਾਂ ਅਸੀਂ ਉਹ ਰੁਪਈਆ ਆਖਣੇ ਆ, 5 ਰੁਪਏ ਆਖਣੇ ਆ, ਉਹਨੂੰ ਕੀ ਆਖਦੇ? ਰੁਪਈਆ 5 ਰੁਪਏ। ਉਹਨੀ ਪਹਿਲੇ ਨਹੀਂ ਹੁੰਦੇ ਟਗਾ ਤੇ ਉਹ ਆਹੋ ਆਹੋ। ਉਹ ਵੀ ਹੁੰਦਾ ਸੀ। ਦਮੜੀ। ਦਮੜੀ ਨਹੀਂ ਜੋ ਇੱਥੇ ਟਗਾ। ਠੀਕ ਹੈ। ਉਧਰ ਵਾਲੇ ਪੈਸੇ ਇੱਧਰ ਚੱਲ ਜਾਂਦੇ ਨੇ? ਹਾਂ, ਚੱਲ ਜਾਂਦੇ ਨੇ। ਉਸ ਵੇਲੇ ਚੱਲਦੇ ਸਨ। ਠੀਕ ਹੈ। ਤੇ ਅੱਜ ਕੱਲ੍ਹ ਚਾਚੂ ਜਦੀਦ ਦੌਰ ਆ, ਅਸੀਂ ਘਰ ਵਿੱਚ ਮਾਚਿਸ ਨਾਲ ਅੱਗ ਬਾਲ ਲੈਂਦੇ ਆ, ਲੈਟਰ ਨਾਲ ਬਾਲ ਲੈਂਦੇ ਆ, ਆਟੋਮੈਟਿਕ ਲੈਟਰ ਨੇ। ਤੇ ਉਸ ਵਕਤ ਤੁਸੀਂ ਅੱਗ ਕਾਹਦੇ ਨਾਲ ਬਾਲਦੇ ਰਹੇ? ਅੱਛੇ ਮਾਚਿਸ ਇਨ ਕੇ ਇਜਾਦ ਹੋ ਗਈ ਸੀ।
ਤੇ ਕੱਪੜੇ ਧੋਣ ਵਾਸਤੇ ਸਾਬਣ ਜਿਹੜਾ ਉਹ ਹੁੰਦਾ ਸੀ ਹਾਂ ਉਸ ਵਕਤ ਵੀ ਯਾਨੀ ਕਿ ਮੌਜੂਦ ਸੀ ਤੁਹਾਡੇ ਪਿੰਡ 'ਚ ਸਾਬਣ ਸਾਬਣ ਕੱਪੜੇ ਧੋਣ ਵਾਸਤੇ ਠੀਕ ਹੋ ਗਿਆ ਤੇ ਸਾਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨਾ ਕਿ ਇੰਨੀ ਉਮਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ ਤੁਸੀਂ ਸਾਡੇ ਨਾਲ ਗੱਲਬਾਤ ਕਰ ਵੀ ਰਹੇ ਹੋ ਔਰ ਸਾਡੀ ਸੁਣ ਵੀ ਰਹੇ ਹੋ ਤੇ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਾਂਗੇ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਇੱਕ ਬੈਠਕ ਤੁਹਾਡੇ ਨਾਲ ਆ ਕੇ ਫੇਰ ਕਰੀਏ ਫੇਰ ਆਵਾਂਗੇ ਇਨਸ਼ਾਅੱਲਾ ਤੁਹਾਡੇ ਨਾਲ ਫੇਰ ਇੱਕ ਬੈਠਕ ਕਰਾਂਗੇ ਬਹੁਤ ਸ਼ੁਕਰੀਆ ਮਿਹਰਬਾਨੀ ਅਸਲਾਮ ਵਾਲੇਕੁਮ